बिस्मिल्लाहिर्रहमानिर्रहीम। सज्जनों ਤੇ ਮਿੱਤਰੋ, ਪਾਕਿਸਤਾਨ ਇਸ ਖਿੱਤੇ ਵਿੱਚ ਆਲਮੀ ਸਿਆਸਤ ਦਾ ਮਰਕਜ਼ ਬਣ ਰਿਹਾ ਹੈ। ਖਾਸ ਤੌਰ 'ਤੇ ਅਜਿਹੇ ਵੇਲੇ ਵਿੱਚ ਜਦੋਂ ਮੁਸਲਿਮ ਕੁਵਤਾਂ ਆਪਣੇ ਆਪਣੇ ਮਫਾਦਾਂ ਦੀ ਜੰਗ ਇੱਕ ਦੂਜੇ ਦੇ ਖਿਲਾਫ ਲੜ ਰਹੀਆਂ ਨੇ। ਇਸਲਾਮੀ ਮੁਲਕਾਂ ਵਿੱਚ ਵਿੱਤ ਪਾਉਣਾ ਜਿੱਥੇ ਗੈਰ ਮੁਸਲਿਮ ਤਾਕਤਾਂ ਦੀ ਪਾਲਿਸੀ ਹੈ, ਉੱਥੇ ਹੀ ਵੱਡੀਆਂ ਤਾਕਤਾਂ ਵੀ ਇਹੋ ਚਾਹੁੰਦੀਆਂ ਨੇ ਕਿ ਇਸਲਾਮੀ ਰਿਆਸਤਾਂ ਇਕੱਠੀਆਂ ਹੋ ਕੇ ਇੱਕ ਵਾਰੀ ਫੇਰ ਕੋਈ ਅਜਿਹੀ ਤਾਕਤ ਨਾ ਬਣ ਜਾਣ ਜਿਹਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਜਾਏ। ਤੁਸੀਂ ਵੇਖੋ, ਉਹ ਮੁਲਕ ਜਿਹਨਾਂ ਨੂੰ ਰੱਬ ਨੇ ਹਰ ਨਿਅਮਤ ਤੋਂ ਨਵਾਜ਼ਿਆ ਹੈ, ਜਿਨ੍ਹਾਂ ਕੋਲ ਕੁਦਰਤੀ ਵਸਾਇਲ ਦੀ ਕੋਈ ਘਾਟ ਨਹੀਂ, ਪਿਛਲੇ ਕੁਝ ਅਰਸੇ ਵਿੱਚ ਉਹਨਾਂ ਨੂੰ ਇੰਝ ਬਰਬਾਦ ਕੀਤਾ ਗਿਆ ਕਿ ਉਹ ਸ਼ਾਇਦ ਆਉਣ ਵਾਲੇ ਕਈ ਸਾਲਾਂ ਤੱਕ ਆਪਣੇ ਪੈਰਾਂ 'ਤੇ ਨਾ ਖਲੋ ਸਕਣ। ਇਰਾਕ, ਸ਼ਾਮ, ਲੀਬੀਆ ਅਤੇ ਇਹਦੇ ਨਾਲ ਨਾਲ ਹੁਣ ਈਰਾਨ, ਇਹ ਸਭ ਮੁਲਕ ਵਾਰੀ ਵਾਰੀ ਅਜਿਹੇ ਵੇਲਣੇ ਵਿੱਚੋਂ ਲੰਘੇ ਨੇ ਕਿ ਹੁਣ ਇਹਨਾਂ ਨੂੰ ਸੰਭਲਣ ਲੱਗਿਆਂ ਇੱਕ ਲੰਮਾ ਅਰਸਾ ਲੱਗ ਜਾਏਗਾ। ਇਹ ਸਾਰੀ ਖੇਡ ਵਿੱਚ ਪਾਕਿਸਤਾਨ ਵਾਹਦ ਰਿਆਸਤ ਹੈ ਜਿਹਨੇ ਆਪਣੀਆਂ ਮੁਸਬਤ ਪਾਲਿਸੀਆਂ ਪਾਰੋਂ ਨਾ ਸਿਰਫ ਆਪਣੇ ਆਪ ਨੂੰ ਬੁਹਰਾਨਾਂ ਤੋਂ ਬਚਾਇਆ, ਬਲਕਿ ਆਲਮੀ ਅਮਨ ਲਈ ਬਹੁਤ ਸਰਾਹਨਯੋਗ ਕਿਰਦਾਰ ਵੀ ਅਦਾ ਕੀਤਾ। ਹਾਲਾਂਕਿ ਪਾਕਿਸਤਾਨ ਦਾ ਦੁਸ਼ਮਣ ਹਿੰਦੁਸਤਾਨ ਹਮੇਸ਼ਾ ਤੋਂ ਇਸ ਕੋਸ਼ਿਸ਼ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਸਾਨੂੰ ਦਹਿਸ਼ਤਗਰਦ ਰਿਆਸਤ ਕਰਾਰ ਦਿੱਤਾ ਜਾਏ। ਇਸ ਅਰਸੇ ਵਿੱਚ ਉਹਨੇ ਆਪਣੇ ਮਿੱਤਰ ਅਤੇ ਪਾਕਿਸਤਾਨ ਦੇ ਦੂਜੇ ਵੱਡੇ ਦੁਸ਼ਮਣ ਇਸਰਾਈਲ ਨਾਲ ਰਲ ਕੇ ਹਰ ਉਹ ਸਾਜ਼ਿਸ਼ ਕੀਤੀ ਜਿਹੜੀ ਉਹਦੇ ਲਈ ਮੁਮਕਿਨ ਹੋ ਸਕਦੀ ਸੀ। ਪਰ ਪਾਕਿਸਤਾਨ ਦੇ ਇਦਾਰੇ ਅਤੇ ਬਤੌਰ ਰਿਆਸਤ ਇਸ ਮੁਲਕ ਨੇ ਹਰ ਸਾਜ਼ਿਸ਼ ਦਾ ਸਾਹਮਣਾ ਕੀਤਾ, ਆਪਣਾ ਕੱਦ ਪਹਿਲੇ ਤੋਂ ਮਜ਼ੀਦ ਉੱਚਾ ਕੀਤਾ ਅਤੇ ਵੇਲਾ ਗੁਜ਼ਰਨ ਦੇ ਨਾਲ ਨਾਲ ਉਹ ਸਾਰੇ ਦੁਸ਼ਮਣ ਜਿਹੜੇ ਪਾਕਿਸਤਾਨ ਦਾ ਬੁਰਾ ਚਾਹੁੰਦੇ ਸਨ, ਇੱਕ ਇੱਕ ਕਰਕੇ ਜ਼ਲੀਲ ਰਸਵਾ ਹੁੰਦੇ ਗਏ। ਤੁਸੀਂ ਹਿੰਦੁਸਤਾਨ ਵੱਲ ਝਾਤੀ ਮਾਰੋ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਅੱਜ ਤੋਂ ਕੁਝ ਅਰਸਾ ਪਹਿਲਾਂ ਇਹ ਪਾਕਿਸਤਾਨ ਨੂੰ ਇੰਝ ਤੜੀਆਂ ਲਾਉਂਦਾ ਸੀ ਜਿਵੇਂ ਅਗਲੇ ਪਲ ਦੁਨੀਆ ਦੀ ਵਾਹਦ ਇਸਲਾਮੀ ਐਟਮੀ ਕੂਵਤ ਨੂੰ ਸਫੇ ਹਸਤੀ ਤੋਂ ਮਿਟਾ ਦੇਗਾ। ਆਪਣੇ ਮੁਲਕ ਵਿੱਚ ਆਪੇ ਹੀ ਦਹਿਸ਼ਤਗਰਦੀ ਕਰਵਾ ਕੇ ਉਹਦਾ ਇਲਜ਼ਾਮ ਪਾਕਿਸਤਾਨ ਦੇ ਸਿਰ ਥੋਪ ਦੇਣਾ, ਫਿਰ ਦੁਨੀਆ ਦੀਆਂ ਕਈ ਤਾਕਤਾਂ ਨੂੰ ਨਾਲ ਲਾ ਕੇ ਪ੍ਰਾਪੇਗੈਂਡਾ ਦਾ ਢੋਲ ਵਜਾਣਾ, ਇਹ ਸਭ ਤਮਾਸ਼ਾ ਅਸੀਂ ਇੱਕ ਮੁੱਦਤ ਤੋਂ ਵੇਖ ਰਹੇ ਸਾਂ। ਇਹਦੇ ਵਿੱਚ ਜਿੱਥੇ ਪਾਕਿਸਤਾਨ ਦੇ ਦੁਸ਼ਮਣਾਂ ਨੇ ਸਾਜ਼ਿਸ਼ਾਂ ਰਚਾਈਆਂ, ਉੱਥੇ ਹੀ ਕੋਈ ਨਾਦਾਨ ਸਾਡੇ ਆਪਣੇ ਵੀ ਅਜਿਹੇ ਸਨ ਜਿਨ੍ਹਾਂ ਦੀ ਨਲਾਇਕੀ ਪਾਰੋਂ ਪਾਕਿਸਤਾਨ ਦੇ ਦੋਸਤ ਨਾਰਾਜ਼ ਹੋਏ ਅਤੇ ਫਾਸਲਾ ਇਖਤਿਆਰ ਕਰਨ ਲੱਗ ਪਿਆ। ਖਾਸ ਤੌਰ 'ਤੇ ਹਮੇਸ਼ਾ ਅਤੇ ਹਰ ਔਖੇ ਵੇਲੇ ਪਾਕਿਸਤਾਨ ਦੇ ਕੰਮ ਆਉਣ ਵਾਲਾ, ਮੋਢੇ ਨਾਲ ਮੋਢਾ ਲਾ ਕੇ ਖਲੋਣ ਵਾਲਾ ਸਾਊਦੀ ਅਰਬ ਵੀ ਇਹ ਸੋਚਣ 'ਤੇ ਮਜਬੂਰ ਹੋ ਗਿਆ ਕਿ ਖੋਰੇ ਪਾਕਿਸਤਾਨ ਦੇ ਪਾਲਿਸੀ ਸਾਜ਼ ਕੀ ਚਾਹੁੰਦੇ ਨੇ। ਮੁਮਕਿਨ ਹੈ ਕੁਝ ਉਹਨਾਂ ਦੀਆਂ ਗਲਤਫਹਿਮੀਆਂ ਹੋਣ, ਅਤੇ ਇਹ ਵੀ ਦਰੁਸਤ ਹੈ ਕਿ ਸਾਡੇ ਲੋਕਾਂ ਦੀਆਂ ਵੀ ਕਾਫੀ ਵੱਡੀਆਂ ਗਲਤੀਆਂ ਸਨ। ਖਾਸ ਤੌਰ 'ਤੇ ਜਦੋਂ ਪਾਕਿਸਤਾਨ ਪੀਪਲਜ਼ ਪਾਰਟੀ ਦੀ ਹਕੂਮਤ ਆਈ, ਉਹਦਾ ਜ਼ਿਆਦਾ ਝੁਕਾਓ ਈਰਾਨ ਅਤੇ ਦੁਬਈ ਵੱਲ ਸੀ। ਜ਼ਾਹਿਰ ਜੀ ਗੱਲ ਹੈ, ਸਾਡੇ ਸਿਆਸਤਦਾਨ ਹਮੇਸ਼ਾ ਮੁਲਕੀ ਤੋਂ ਵੱਧ ਜ਼ਾਤੀ ਮਫਾਦ ਨੂੰ ਮੱਦੇਨਜ਼ਰ ਰੱਖਦੇ ਨੇ। ਈਰਾਨ ਨਾਲ ਗੈਸ ਪਾਈਪਲਾਈਨ ਦਾ ਮਨਸੂਬਾ ਹੋਵੇ ਜਾਂ ਅਜਿਹੇ ਹੋਰ ਮਾਮਲਾਤ, ਅਸੀਂ ਕਈ ਇਹੋ ਜਿਹੇ ਮੁਆਹਦੇ ਕੀਤੇ ਜਿਹੜੇ ਸ਼ਾਇਦ ਉਸ ਮਾਹੌਲ ਵਿੱਚ ਰਿਆਸਤ ਪਾਕਿਸਤਾਨ ਲਈ ਮੁਫੀਦ ਨਹੀਂ ਸਨ। ਬਹਰਹਾਲ ਸਾਡੀਆਂ ਸਰਕਾਰਾਂ ਅਤੇ ਬਾਜ਼ ਅਹੁਦੇਦਾਰਾਂ ਦੀਆਂ ਕੋਤਾਹੀਆਂ ਨੂੰ ਸਾਡੀ ਸਟੈਬਲਿਸ਼ਮੈਂਟ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ। ਸਾਊਦੀ ਅਰਬ ਅਤੇ ਤੁਰਕੀ ਦੇ ਹਮੇਸ਼ਾ ਦੇ ਸੰਗੀ ਜਿਹੜੀਆਂ ਗਲਤਫਹਿਮੀਆਂ ਰੱਖਦੇ ਸਨ, ਉਹ ਦੂਰ ਕੀਤੀਆਂ। ਅਤੇ ਅੱਜ ਮੈਨੂੰ ਇਹ ਗੱਲ ਕਰਦਿਆਂ ਫਖਰ ਮਹਿਸੂਸ ਹੋ ਰਿਹਾ ਹੈ ਕਿ ਮੁਸਲਿਮ ਦੁਨੀਆ ਦੀਆਂ ਤਿੰਨ ਵੱਡੀਆਂ ਕੁਵਤਾਂ ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਇੱਕ ਅਜਿਹਾ ਦਫਾਈ ਮੁਆਹਦਾ ਕਰਨ ਜਾ ਰਹੀਆਂ ਨੇ ਜਿਹੜਾ ਇਸ ਖਿੱਤੇ ਵਿੱਚ ਨਵੀਂ ਤਾਰੀਖ ਦਾ ਆਗਾਜ਼ ਕਰੇਗਾ। ਇਸ ਮੁਆਹਦੇ ਦਾ ਮਰਕਜ਼ੀ ਖਿਆਲ ਇਹੋ ਹੀ ਹੈ ਕਿ ਇਹਨਾਂ ਤਿੰਨਾਂ ਮੁਲਕਾਂ ਵਿੱਚੋਂ ਜੇਕਰ ਕਿਸੇ ਇੱਕ ਉੱਤੇ ਵੀ ਹਮਲਾ ਹੋਇਆ ਤਾਂ ਬਾਕੀ ਰਿਆਸਤਾਂ ਉਹਨੂੰ ਆਪਣੇ ਉੱਤੇ ਹਮਲਾ ਕਰਾਰ ਦੇਣਗੀਆਂ। ਇਹ ਵੇਲੇ ਦੀ ਲੋੜ ਵੀ ਸੀ ਅਤੇ ਮੁਸਲਿਮ ਦੁਨੀਆ ਦੀ ਮਜ਼ਬੂਤੀ ਲਈ ਬਿਹਤਰੀ ਸੋਚ ਦਾ ਇਜ਼ਹਾਰ ਵੀ। ਮੈਂ ਜ਼ਾਤੀ ਹਵਾਲੇ ਨਾਲ ਜਿੰਨੀ ਆਲਮੀ ਸਿਆਸਤ ਸਮਝਦਾ ਹਾਂ, ਉਹਦੇ ਮੁਤਾਬਕ ਇਹ ਮੁਆਹਦਾ ਈਰਾਨ ਜਾਂ ਕਿਸੇ ਖਾਸ ਮੁਲਕ ਦੇ ਖਿਲਾਫ ਨਹੀਂ। ਮੁਮਕਿਨ ਹੈ ਆਉਣ ਵਾਲੇ ਵੇਲੇ ਵਿੱਚ ਪਾਕਿਸਤਾਨ ਅਤੇ ਤੁਰਕੀ ਈਰਾਨ ਦੇ ਨਾਲ ਸਾਊਦੀ ਅਰਬ ਨੂੰ ਬਿਠਾ ਕੇ ਮਾਮਲਾਤ ਮੁਜ਼ਾਕਰਾਤ ਦੀ ਮੇਜ਼ 'ਤੇ ਹੱਲ ਕਰਨ। ਇਸ ਮੁਆਹਦੇ ਨੂੰ ਗੌਰ ਨਾਲ ਪੜ੍ਹੋ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਇਹ ਮੁਸਲਿਮ ਦੁਨੀਆ ਜਾਂ ਮੁਸਲਿਮ ਬਲਾਕ ਵੱਲ ਪਹਿਲਾ ਕਦਮ ਹੈ।
ਆਉਣ ਵਾਲੇ ਵੇਲੇ ਵਿੱਚ ਤੁਸੀਂ ਇਸ ਸੋਚ ਨੂੰ ਅਮਲੀ ਹੁੰਦਾ ਵੇਖੋਗੇ। ਮੇਰੀ ਮਾਲੂਮਾਤ ਦੇ ਮੁਤਾਬਕ ਕਤਰ ਸ਼ਾਇਦ ਉਹ ਪਹਿਲਾ ਮੁਲਕ ਹੋਵੇ ਜਿਹੜਾ ਇਸ ਬਲਾਕ ਦਾ ਹਿੱਸਾ ਬਣੇ, ਔਰ ਇਹ ਵੇਲਾ ਦੂਰ ਨਹੀਂ। ਤੁਸੀਂ ਮੁਸਤਕਬਲ ਕਰੀਬ ਵਿੱਚ ਇਹ ਖੁਸ਼ਖਬਰੀ ਜ਼ਰੂਰ ਸੁਣੋਗੇ। ਇਹਦੇ ਨਾਲ ਨਾਲ ਪਾਕਿਸਤਾਨ ਨੂੰ ਮੁਆਸ਼ੀ ਮਾਮਲਾਤ ਵਿੱਚ ਬੜੀ ਕਾਮਯਾਬੀ ਮਿਲੇਗੀ। ਅਜੋਕੇ ਵੇਲੇ ਵਿੱਚ ਜਿਹੜੀ ਮਹਿੰਗਾਈ ਦੀ ਲਹਿਰ ਹੈ, ਇਹਦੇ ਉੱਤੇ ਕਾਬੂ ਪਾਉਣ ਵਿੱਚ ਮਦਦ ਲੱਭੇਗੀ। ਇੰਝ ਹੀ ਪਾਕਿਸਤਾਨ ਦੀ ਦਫਾਈ ਸਨਅਤ ਮਜ਼ੀਦ ਤਰੱਕੀ ਕਰੇਗੀ ਅਤੇ ਉਹਨਾਂ ਇਸਲਾਮੀ ਮੁਲਕਾਂ ਦੇ ਤਹਫ਼ੁਜ਼ ਲਈ ਆਪਣੇ ਵਸਾਇਲ ਬਰੂਏ ਕਾਰ ਲਿਆਏਗੀ, ਜਿਹੜੇ ਹਮੇਸ਼ਾ ਸਾਡੇ ਬਾਂਹ ਬੇਲੀ ਬਣੇ ਰਹੇ। ਇਸ ਮੁਆਹਦੇ ਦੇ ਨਤਾਇਜ ਜਿੱਥੇ ਇਸਲਾਮੀ ਦੁਨੀਆ ਲਈ ਮੁਸਬਤ ਵਾਰੀ ਦੇ ਰਹੇ ਨੇ, ਉੱਥੇ ਹਿੰਦੁਸਤਾਨ ਅਤੇ ਉਹਦੇ ਇਤਹਾਦੀਆਂ ਨੂੰ ਤਾਂ ਜਿਵੇਂ ਮੌਤ ਹੀ ਪੈ ਗਈ ਹੈ। ਸਾਊਦੀ ਅਰਬ ਦੂਜੇ ਮੁਲਕਾਂ ਵਿੱਚ ਸਰਮਾਇਆਕਾਰੀ ਕਰਨ ਵਾਲਾ ਵੱਡਾ ਮੁਲਕ ਹੈ। ਉਹਨੇ ਹਿੰਦੁਸਤਾਨ ਵਿੱਚ ਆਰਾਮਕੋ ਦੇ ਜ਼ਰੀਏ ਵੱਡੀ ਸਰਮਾਇਆਕਾਰੀ ਕੀਤੀ ਹੋਈ ਹੈ। ਹੋਰ ਵੀ ਕਈ ਮਾਮਲਾਤ ਨੇ ਜਿਨ੍ਹਾਂ ਵਿੱਚ ਸਾਊਦੀ ਅਰਬ ਹਿੰਦੁਸਤਾਨ ਦੇ ਨਾਲ ਮੁਆਸ਼ੀ ਮੈਦਾਨ ਵਿੱਚ ਅਗਾਂਹ ਵਧ ਰਿਹਾ ਸੀ। ਹੁਣ ਜਦ ਇਹ ਮੁਆਹਦਾ ਹੋ ਰਿਹਾ ਹੈ ਤਾਂ ਫਿਰ ਸਾਊਦੀ ਅਰਬ ਨੂੰ ਵੀ ਇਹਦੇ 'ਤੇ ਗੌਰ ਕਰਨਾ ਪਵੇਗਾ ਕਿ ਜਿਹੜੀ ਰਿਆਸਤ ਉਹਦੀ ਲੜਾਈ ਨੂੰ ਆਪਣੀ ਲੜਾਈ ਆਖ ਰਹੀ ਹੈ, ਉਹਦਾ ਦੁਸ਼ਮਣ ਮਜ਼ਬੂਤ ਹੋਵੇਗਾ ਅਤੇ ਖਤਰਾ ਆਪ ਸਾਊਦੀ ਅਰਬ ਦੀ ਦਹਿਲੀਜ਼ ਤੱਕ ਪੜੇਗਾ। ਸੱਜਣ ਤਗੜੇ ਹੋਣ ਅਤੇ ਬੰਦੇ ਆਪਣੇ ਵਜੂਦ ਵਿੱਚ ਇੱਕ ਐਨਰਜੀ ਮਹਿਸੂਸ ਕਰਦੇ ਨੇ। ਯਕੀਨੀ ਤੌਰ 'ਤੇ ਸਾਊਦੀ ਸਰਮਾਇਆਕਾਰੀ ਦੀ ਪਾਕਿਸਤਾਨ ਨੂੰ ਵੀ ਲੋੜ ਹੈ ਅਤੇ ਸਾਡੀ ਮਈਸ਼ਤ ਲਈ ਅਜੋਕੇ ਵੇਲੇ ਇਹ ਸਰਮਾਇਆਕਾਰੀ ਬਹੁਤ ਚੰਗੀਆਂ ਖਬਰਾਂ ਦਾ ਸਬੱਬ ਬਣੇਗੀ। ਸੱਜਣੋ ਤੇ ਮਿੱਤਰੋ, ਈਰਾਨ ਅਤੇ ਅਮਰੀਕਾ ਦੀ ਜੰਗ ਹੁਣ ਸ਼ਾਇਦ ਜ਼ਿਆਦਾ ਦੇਰ ਤੱਕ ਜਾਰੀ ਨਾ ਰਹੇ। ਪਾਕਿਸਤਾਨ ਦੇ ਮੁਸਬਤ ਕਿਰਦਾਰ ਨੇ ਆਲਮੀ ਤਾਕਤ ਅਮਰੀਕਾ ਨੂੰ ਵੀ ਇਸ ਗੱਲ ਉੱਤੇ ਮਜਬੂਰ ਕਰਤਾ ਹੈ ਕਿ ਅੱਜ ਦੇ ਦੌਰ ਵਿੱਚ ਕਿਸੇ ਰਿਆਸਤ ਨੂੰ ਗੋਲੇ ਬਾਰੂਦ ਅਤੇ ਅਸਲੇ ਦੇ ਜ਼ੋਰ ਨਾਲ ਤਬਾਹ ਨਹੀਂ ਕੀਤਾ ਜਾ ਸਕਦਾ। ਤੁਸੀਂ ਕਰੋੜਾਂ ਲੋਕਾਂ ਦੇ ਮੁਲਕ ਨੂੰ ਬਰਬਾਦ ਕਰ ਵੀ ਦਿਓਗੇ ਤਾਂ ਇੱਕ ਵਾਰੀ ਫਿਰ ਉੱਠ ਖਲੋਣਗੇ। ਉਹਨਾਂ ਦਾ ਖਲੋਣਾ ਬੇਸ਼ੱਕ ਦਿਹਾਈਆਂ ਜਾਂ ਸਦੀਆਂ ਉੱਤੇ ਮੋਹਿਤ ਹੋਵੇ, ਪਰ ਕੌਮਾਂ ਹਮੇਸ਼ਾ ਆਪਣੀਆਂ ਨਾਹ ਅਤੇ ਗੈਰਤ ਲਈ ਖੜੀਆਂ ਹੋ ਜਾਂਦੀਆਂ ਨੇ। ਤੁਸੀਂ ਦੇਸ਼ ਪੰਜਾਬ ਦੇ ਵਾਸੀਆਂ ਦੀ ਮਿਸਾਲ ਹੀ ਲੈ ਲਵੋ। ਪਿਛਲਾ 1000 ਸਾਲ ਦਾ ਔਖਾ ਵੇਲਾ ਕੱਟ ਕੇ ਇਹ ਕੌਮ ਅੱਜ ਫਿਰ ਇੱਕ ਵਾਰੀ ਆਪਣੇ ਪੈਰਾਂ 'ਤੇ ਖਲੋਤੀ ਨਜ਼ਰ ਆ ਰਹੀ ਹੈ। ਇਸ 1000 ਵਰ੍ਹੇ ਵਿੱਚ ਕੀ ਨਹੀਂ ਹੋਇਆ। ਸਾਥੋਂ ਸਾਡੀ ਬੋਲੀ ਖੋਹ ਲਈ ਗਈ। ਇੱਥੇ ਬੇਗਾਨੀਆਂ ਰਹਿਤਲਾਂ ਤੋਂ ਆਏ ਹੋਏ ਲੋਕਾਂ ਹਕੂਮਤਾਂ ਕੀਤੀਆਂ। ਮੁਕਾਮੀ ਲੋਕਾਂ ਨੂੰ ਕਤਲ ਕੀਤਾ ਗਿਆ, ਉਹਨਾਂ ਨੂੰ ਗੁਲਾਮ ਬਣਾਇਆ। ਗਰਜ਼ ਇਹ ਕਿ ਹਾਰੋ ਯਤਨ ਕੀਤਾ ਗਿਆ ਜਿਹਦੇ ਨਾਲ ਪੰਜਾਬੀ ਬੋਲੀ ਅਤੇ ਰਹਿਤਲ ਦਾ ਪਿਛੋਕੜ ਖਤਮ ਹੋ ਜਾਏ। ਪਰ ਨਤੀਜਾ ਕੀ ਨਿਕਲਿਆ? ਅੱਜ ਦਾ ਪੰਜਾਬੀ ਇੱਕ ਵਾਰੀ ਫਿਰ ਆਪਣੀ ਅਣਖ ਅਤੇ ਗੈਰਤ ਨੂੰ ਝੰਡਾ ਬਣਾ ਕੇ ਆਪਣੀ ਬੋਲੀ ਦੀ ਗੱਲ ਕਰ ਰਿਹਾ ਹੈ। ਅੱਜ ਉਹ ਸਾਬਤ ਕਰ ਰਿਹਾ ਹੈ ਕਿ ਅਸੀਂ ਉਸ ਜ਼ਿੰਦਾ ਕੌਮ ਦੇ ਵਾਰਸ ਹਾਂ ਜਿਹਨੇ ਕਦੀ ਕਿਸੇ ਤੋਂ ਹਾਰ ਨਹੀਂ ਮੰਨੀ, ਜਿਹਨੇ ਆਪਣੀ ਬੋਲੀ ਦਾ ਮੁੱਲ ਆਪਣੀਆਂ ਜਾਨਾਂ ਦੇ ਕੇ ਤਾਰਿਆ, ਜਿਨ੍ਹਾਂ ਆਪਣੀ ਹੋਂਦ ਨੂੰ ਗ੍ਰਹਿਣ ਨਹੀਂ ਲੱਗਣ ਦਿੱਤਾ। ਇੰਝ ਹੀ ਉਹ ਤਾਕਤਵਰ ਕੌਮਾਂ ਜਿਹੜੀਆਂ ਆਪਣੇ ਮਾਜ਼ੀ ਨੂੰ ਆਪਣੀ ਗੈਰਤ ਦਾ ਝੰਡਾ ਬਣਾ ਕੇ ਮੈਦਾਨ ਵਿੱਚ ਖਲੋਂਦੀਆਂ ਨੇ, ਕਦੀ ਵੀ ਉਹਨਾਂ ਦਾ ਬੀਜ ਨਹੀਂ ਮੁਕਾਇਆ ਜਾ ਸਕਦਾ। ਸੋ ਆਉਣ ਵਾਲੇ ਵੇਲੇ ਵਿੱਚ ਤੁਹਾਨੂੰ ਚੰਗੀਆਂ ਖਬਰਾਂ ਮਿਲਣਗੀਆਂ। ਈਰਾਨ ਅਮਰੀਕਾ ਜੰਗ ਖਤਮ ਹੋਏਗੀ, ਆਬਨਾਏ ਹਰਮਜ਼ ਦੀ ਰਾਹਦਾਰੀ ਖੁੱਲ੍ਹੇਗੀ ਅਤੇ ਇੱਕ ਵਾਰੀ ਫਿਰ ਪੈਟਰੋਲ ਦਾ ਮੁੱਲ ਅਸਮਾਨ ਤੋਂ ਜ਼ਮੀਨ 'ਤੇ ਆ ਜਾਏਗਾ। ਕਾਰੋਬਾਰ ਸ਼ੁਰੂ ਹੋਣਗੇ ਅਤੇ ਦੁਨੀਆ ਵਿੱਚੋਂ ਬੇਅਮਨੀ ਅਤੇ ਬੇਚੈਨੀ ਦੀ ਫਿਜ਼ਾ ਖਤਮ ਹੋਏਗੀ। ਮੇਰੇ ਨਾਲ ਤੁਸੀਂ ਵੀ ਦੁਆ ਕਰੋ ਕਿ ਰੱਬ ਸੱਚਾ ਦੁਨੀਆ ਨੂੰ ਅਮਨ ਅਮਾਨ ਦਾ ਘਰ ਬਣਾ ਦੇ, ਸ਼ਰਾਰਤਾਂ ਕਰਨ ਵਾਲੀਆਂ ਰਿਆਸਤਾਂ ਨੂੰ ਬਰਬਾਦ ਕਰੇ ਅਤੇ ਅਮਨ ਪਸੰਦਾਂ ਦਾ ਨਾਂ ਉੱਚਾ ਹੋਵੇ। ਅੱਜ ਦੀ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।